ਸਰਬੱਤ ਖਾਲਸਾ ਕੀ ਹੈ? ਸਰਬੱਤ ਖਾਲਸਾ ਸਿੱਖ ਪੰਥ ਦੀ ਮਹਾਨ ਰਵਾਇਤ ਹੈ ਜਿਸ ਤਹਿਤ ਸਿੱਖ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਗੁਰਮਤਾ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਦੇ ਹਨ। ਸਰਬੱਤ ਖਾਲਸੇ ਦਾ ਇਕੱਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤਾ ਜਾਂਦਾ ਹੈ, ਜਿੱਥੇ ਹਾਲਾਤਾਂ ਮੁਤਾਬਕ ਪੰਥ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਭਵਿੱਖ ਦੇ ਕੌਮੀ ਕਾਰਜਾਂ ਲਈ ਰੂਪਰੇਖਾ ਤੈਅ ਕੀਤੀ ਜਾਂਦੀ ਹੈ। ਸਰਬੱਤ ਖਾਲਸੇ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਸੰਬੰਧੀ ਸੰਗਤ ਦੇ ਇਤਰਾਜ਼ ਮੌਕੇ ਤੇ ਲਏ ਜਾਂਦੇ ਹਨ ਅਤੇ ਸੰਗਤ ਦੀ ਪ੍ਰਵਾਨਗੀ ਉਪਰੰਤ ਪੰਜ ਪਿਆਰਿਆਂ ਦੇ ਫੈਸਲੇ ਨੂੰ ਸਾਰਾ ਸਿੱਖ ਪੰਥ ਸੱਤ ਕਰਕੇ ਮੰਨਦਾ ਹੈ। ਪੰਜ ਪਿਆਰਿਆਂ ਦੇ ਫੈਸਲੇ ਨੂੰ ਮੌਕੇ ਦੇ ਜਥੇਦਾਰ ਵੱਲੋਂ ਪੜ੍ਹ ਕੇ ਸੁਣਾਇਆ ਜਾਂਦਾ ਹੈ ਅਤੇ ਸੰਗਤ ਜੈਕਾਰਿਆਂ ਨਾਲ ਇਸ ਨੂੰ ਮਨਜ਼ੂਰੀ ਦਿੰਦੀ ਹੈ। ਸਰਬੱਤ ਖਾਲਸਾ ਕਦੋਂ ਸੱਦਿਆ ਗਿਆ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੰਜਾਂ ਸਿੰਘਾਂ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠ ਸਰਬੱਤ ਖਾਲਸਾ ਸੱਦਣ ਦੇ ਹੁਕਮਨਾਮੇ ਮਿਲਦੇ ਹਨ। ਫਿਰ ਭਾਈ ਮਨੀ ਸਿੰਘ ਜੀ ਨੇ ਸਰਬੱਤ ਖਾਲਸਾ ਸੱਦਿਆ, ਜਿਸ ਵਿੱਚ ਨਵਾਬ ਕਪੂਰ ਸਿੰਘ ਨੂੰ ਸਿੱਖਾਂ ਦੀ ਜਥੇਦਾਰੀ ਮਿਲੀ। ਫਿਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੇ ਵੀ ਸਰਬੱਤ ਖਾਲਸਾ ਹੋਇਆ, ਜਿਸ ਵਿੱਚ ਖਾਲਸੇ ਨੇ ਫੈਸਲਾ ਕੀਤਾ ਕਿ ਜਿੱਥੇ ਵੀ ਫੌਜਦਾਰ ਮਿਲਣ ਉਹਨਾਂ ਨੂੰ ਲੁੱਟੋ ਮਾਰੋ, ਉਹਨਾਂ ਦੇ ਹਥਿਆਰ ਵੀ ਲੈ ਲਵੋ। ਇਸ ਤੋਂ ਇਲਾਵਾ ਵੀ ਸਿੱਖ ਦੀਵਾਲੀ ਜਾਂ ਵਿਸਾਖੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੁੰਦੇ। ਔਖੇ ਸਮਿਆਂ 'ਚ ਸਿੱਖਾਂ ਨੇ ਮਾਰੂਥਲਾਂ ਵਿੱਚ ਵੀ ਪੰਥ ਇਕੱਤਰ ਕਰਕੇ ਵੱਡੇ ਫੈਸਲੇ ਲਏ। ਮਾਰੂਥਲ ਦੇ ਇਲਾਕੇ ਬੁੱਢੇ ਜੋੜ ਦੀ ਧਰਤੀ ਤੇ ਹੋਏ ਸਰਬੱਤ ਖਾਲਸੇ ਵਿੱਚ ਮੱਸੇ ਰੰਗੜ ਨੂੰ ਸੋਧਣ ਦਾ ਗੁਰਮਤਾ ਹੋਇਆ, ਜਿਸ ਨੂੰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਨੇਪਰੇ ਚਾੜਿਆ। ਭਾਈ ਮਨੀ ਸਿੰਘ ਜੀ ਦੀ ਸਲਾਹ ਨਾਲ ਜੰਗੀ ਸਿੱਖ ਜਥਿਆਂ ਨੂੰ ਬੁੱਢਾ ਦਲ ਤੇ ਤਰਨਾ ਦਲ ਦਰਮਿਆਨ ਵੰਡਿਆ ਗਿਆ। 1748 ਤੱਕ ਤਰਨਾ ਦਲ ਦੇ ਜਥਿਆਂ ਦੀ ਗਿਣਤੀ 5 ਤੋਂ ਵੱਧ ਕੇ 65 ਹੋ ਗਈ ਤਾਂ ਸਿੱਖ ਤਾਕਤ ਨੂੰ ਸਹੀ ਢੰਗ ਨਾਲ ਲਾਮਬੰਦ ਕਰਨ ਤੇ ਆਪਸੀ ਟਕਰਾਅ ਘਟਾਉਣ ਲਈ ਦਲ ਖਾਲਸਾ ਹੋਂਦ ਵਿੱਚ ਆਇਆ ਤੇ ਸਿੱਖ ਫੌਜਾਂ 11 ਜਥਿਆਂ ਵਿੱਚ ਵੰਡੀਆਂ ਗਈਆਂ, ਜਿਨ੍ਹਾਂ ਨੂੰ ਅੱਗੇ ਜਾ ਕੇ ਮਿਸਲਾਂ ਦਾ ਰੂਪ ਧਾਰਿਆ। ਇਸ ਇਕੱਠ ਵਿੱਚ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣਾ ਆਗੂ ਚੁਣਿਆ। ਮੌਜੂਦਾ ਸਮੇਂ ਅੰਦਰ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਦਿੱਲੀ ਦੀਆਂ ਫੌਜਾਂ ਵੱਲੋਂ ਹਮਲੇ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਸਿੱਖ ਨਸਲਕੁਸ਼ੀ ਤੋਂ ਬਾਅਦ ਸਿੱਖਾਂ ਨੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੁਲਾ ਕੇ ਵੱਡੇ ਫੈਸਲੇ ਲਏ। ਸਰਬੱਤ ਖਾਲਸਾ ਦਾ ਇਕੱਠ ਅਤੇ ਅਗਵਾਈ। ਸਰਬੱਤ ਖਾਲਸਾ ਅਕਸਰ ਹੀ ਵੱਡੇ ਦਿਹਾੜਿਆਂ ਤੇ ਸੱਦਿਆ ਜਾਂਦਾ ਹੈ ਤਾਂ ਜੋ ਸਿੱਖ ਜਥੇਬੰਦੀਆਂ ਤੋਂ ਇਲਾਵਾ ਗੁਰਧਾਮਾਂ ਤੇ ਦਰਸ਼ਨ ਕਰਨ ਆਏ ਆਮ ਸਿੱਖ ਵੀ ਇਸ ਦਾ ਹਿੱਸਾ ਬਣ ਸਕਣ। ਸਰਬੱਤ ਖਾਲਸੇ ਦਾ ਸੱਦਾ ਹਮੇਸ਼ਾ ਹੀ ਖੁੱਲ੍ਹਾ ਹੁੰਦਾ ਹੈ, ਜਿਸ ਵਿੱਚ ਕੋਈ ਵੀ ਸਿੱਖ ਸ਼ਾਮਿਲ ਹੋ ਸਕਦਾ ਹੈ। ਸਰਬੱਤ ਖਾਲਸਾ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਹੁੰਦਾ ਹੈ, ਜਿਸ ਵਿੱਚ ਯੋਗ ਤੇ ਸਰਪ੍ਰਵਾਨਿਤ ਸਿੱਖ ਸ਼ਖਸੀਅਤਾਂ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੀਆਂ ਹਨ। ਮੌਜੂਦਾ ਸਮੇਂ ਅੰਦਰ ਹੋਏ 2 ਸਰਬੱਤ ਖਾਲਸਾ ਦੇ ਇਕੱਠਾਂ 'ਚ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰ ਵੀ ਬਦਲੇ ਗਏ ਅਤੇ ਮੌਜੂਦਾ ਸਮੇਂ ਅੰਦਰ ਵੀ ਜਥੇਦਾਰ ਬਦਲਣ ਨੂੰ ਹੀ ਵੱਡੇ ਫੈਸਲੇ ਵਜੋਂ ਦੇਖਿਆ ਹੈ ਤੇ ਇਸ ਵਿੱਚੋਂ ਹੀ ਸਾਰੇ ਹੱਲ ਦੇਖੇ ਜਾਂਦੇ ਹਨ। ਜਦਕਿ ਮਿਸਲ ਕਾਲ ਸਮੇਂ ਸਿੱਖ ਸਰਬੱਤ ਖਾਲਸੇ ਮੌਕੇ ਸੰਘਰਸ਼ ਦੇ ਪੈਂਤੜੇ ਤੈਅ ਕਰਦੇ ਸਨ ਤੇ ਜਥੇਦਾਰ ਤੇ ਪੂਰਨ ਭਰੋਸਾ ਰੱਖਦੇ ਸਨ। ਸਰਬੱਤ ਖਾਲਸਾ ਦੇ ਗੁਰਮਤੇ। ਸਰਬੱਤ ਖਾਲਸੇ 'ਚ ਸਿੱਖ ਜਥੇਬੰਦੀਆਂ ਬਣਾਉਣ, ਦੁਸ਼ਮਣ ਮੁਖਬਰ ਸੋਧਣ, ਹਕੂਮਤ ਜਾਂ ਕਿਸੇ ਹੋਰ ਧਿਰ ਨਾਲ ਸੰਧੀ ਕਰਨ, ਸਿੱਕਾ ਚਲਾਉਣ, ਆਪਸੀ ਕਲੇਸ਼ ਖਤਮ ਕਰਨ, ਜੰਗੀ ਨੀਤੀ ਤੈਅ ਕਰਨ ਜਾਂ ਕਾਰ ਸੇਵਾ ਵਿਢਣ ਆਦਿ ਮਸਲਿਆਂ ਤੇ ਗੁਰਮਤਾ ਕਰਨ ਲਈ ਇਕੱਤਰ ਹੁੰਦੇ ਹਨ। ਸਰਬੱਤ ਖਾਲਸੇ ਦੀ ਮਹੱਤਤਾ ਕੀ ਹੈ? ਸਰਬੱਤ ਖਾਲਸਾ ਸਿੱਖ ਤਾਕਤ ਨੂੰ ਇਕਸੁਰ ਕਰਨ ਵਿੱਚ ਸਹਾਈ ਹੁੰਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਜੋਤੀ ਜੋਤ ਸਮਾਉਣ ਵੇਲੇ ਕੀਤੇ ਵਚਨਾਂ ਆਤਮਾ ਗ੍ਰੰਥ ਮੇ ਸਰੀਰ ਪੰਥ ਮੇ ਦਾ ਵਿਹਾਰਕ ਰੂਪ ਹੈ। ਸਰਬੱਤ ਖਾਲਸਾ ਦੁਨੀਆ ਵਿੱਚ ਪ੍ਰਚਲਿਤ ਫੈਸਲੇ ਕਰਨ ਵਾਲੀਆਂ 2 ਧਾਰਾਵਾਂ ਰਾਜਸ਼ਾਹੀ ਅਤੇ ਪਾਰਲੀਮਾਨੀ ਲੋਕਤੰਤਰ ਤੋਂ ਵਿਲੱਖਣ ਹੈ। ਜਿੱਥੇ ਇਹਨਾਂ ਉਪਰੋਕਤ ਦੋਵਾਂ ਧਾਰਾਵਾਂ ਵਿੱਚ ਮਨੁੱਖ ਆਪਣੀ ਨਿੱਜੀ ਤਾਕਤ ਵਧਾਉਣ ਦੀ ਇੱਛਾ ਨਾਲ ਅਗਵਾਈ ਕਰਨ ਲਈ ਲੜਦੇ ਹਨ, ਉੱਥੇ ਸਰਬੱਤ ਖਾਲਸੇ ਵਿੱਚ ਤਾਕਤ ਲੋਕਾਈ 'ਚ ਵਸਦੀ ਹੈ ਅਤੇ ਜਥੇਦਾਰੀ ਸੇਵਾ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਜਾਂਦੀ ਹੈ।